ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ 17ਵੀਂ ਕਿਸ਼ਤ। ਸ਼ਹੀਦਾਂ ਮਾਛਣ ਭੱਠੀ ਤਪਾਈ ਹੋਈ ਹੈ। ਮਨਛਟੀ ਦਾ ਬਾਲਣ ਤਿੜ ਤਿੜ ਕਰਦਾ ਬਲ ਰਿਹਾ ਸੀ। ਕੜਾਈ ਨੂੰ ਗਰਮ ਰੱਖਣ ਲਈ ਸ਼ਹੀਦਾਂ ਜਰੇ ਜਰੇ ਮਗਰੋਂ 2-2 3-3 ਟਾਹਣੀਆਂ ਡਾਹਣ ਤੋਂ ਕਦੀ ਢਿੱਲ ਨਾ ਕੀਤੀ। ਦਾਣੇ ਬਣਾਉਣ ਵਾਲੀਆਂ ਦਾ ਰਸ਼ ਹੈ। ਮੁੜਕੋ ਮੁੜਕੀ ਸ਼ਹੀਦਾਂ ਆਸੇ ਪਾਸੇ ਤੋਂ ਬੇਖਬਰ ਬੜੀ ਫੁਰਤੀ ਨਾਲ ਗਾਹਕਾਂ ਨੂੰ ਭੁਗਤਾਉਣ ਵਿੱਚ ਕਮਾਲ ਸੀ। ਹਰ ਇੱਕ ਦੀ ਵਾਰੀ ਦਾ ਪੂਰਾ ਖਿਆਲ ਕਰਦੀ, ਹਰ ਚੌਂਕ ਕੋਲੋਂ ਆਪਣੀ ਲੱਭ ਲੈਣੀ ਤੇ ਕਦੀ ਵੀ ਨਾ ਭੁੱਲੀ। ਕੜਾਈ ਵਿੱਚ ਦਾਣੇ ਸੱਟਣ ਲੱਗਿਆਂ ਉਸ ਲੱਭ ਖਿਲਾਰ ਕੇ ਆਪਣਾ ਹਿੱਸਾ ਨਿਤਾਰਨਾ, ਕਿਸੇ ਨੂੰ ਸ਼ੱਕ ਵੀ ਨਾ ਹੋਵੇ ਤੇ ਦਾਣੇ ਵੀ ਵੱਧ ਆ ਜਾਣ। ਹਿੱਸਾ ਵਡਾਉਣ ਵਿੱਚ ਉਹ ਹੈ ਵੀ ਕਾਮਯਾਬ ਸੀ। ਇਹੋ ਹੀ ਬਾੜਾ ਸੀ। ਗਰਮ ਰੇਤ ਵਿੱਚ ਬੁਝਦਿਆਂ ਦਾਣਿਆਂ ਵਿੱਚੋਂ ਅਣਖੀ ਤੇ ਤੇੜੂ ਦਾਣੇ ਭੁੜਕ ਕੇ ਬਾਹਰ ਆ ਡਿੱਗਦੇ ਦਾਣਿਆਂ ਨੂੰ ਸ਼ਹੀਦਾਂ ਕਦੀ ਵੀ ਦੁਬਾਰਾ ਕੜਾਈ ਵਿੱਚ ਨਹੀਂ ਸੀ ਪਾਇਆ, ਕਿਉਂ ਜੇ ਕੜਾਈ ਤੋਂ ਬਾਹਰ ਡਿੱਗਿਆ ਦਾਣਾ ਸ਼ਹੀਦਾਂ ਦੀ ਕਿਸਮਤ ਸਮਝਿਆ ਜਾਂਦਾ ਸੀ। ਭਾਵੇਂ ਵਾਰੀ ਦਾ ਪੂਰਾ ਖਿਆਲ ਰੱਖਦੀ ਸੀ, ਪਰ ਫੇਰ ਵੀ ਆਪਣੀਆਂ ਸਹੇਲੀਆਂ ਤੇ ਗੋਠਣਾਂ ਨੂੰ ਉਹਨਾਂ ਦੀ ਵਾਰੀ ਤੋਂ ਪਹਿਲਾਂ ਹੀ ਭੁਗਤਾਉਣ ਦਾ ਯਤਨ ਕਰਦੀ। ਜਿਨ੍ਹਾਂ ਦੀ ਵਾਰੀ ਜ਼ਰਾ ਪਿਛੋਕੜੀ ਹੁੰਦੀ, ਉਹ ਕੁੜੀਆਂ ਪਰਾਂ ਹੋ ਕੇ ਬਹਿ ਜਾਂਦੀਆਂ, ਕਦੀ ਕੋਈ ਗੱਲ ਕਰ ਲੈਂਦੀਆਂ ਜਾਂ ਕੜਾਈ ਵਿੱਚੋਂ ਭੁੜਕਦੇ ਮਕਈ ਦੇ ਫੁੱਲਿਆਂ ਦਾ ਕੜਾਈ ਤੋਂ ਬਾਹਰ ਡਿੱਗਣ ਦਾ ਨਜ਼ਾਰਾ ਕਰਦੀਆਂ। ਡਿੱਗਰ ਵੇਲੇ ਦਾਣੇ ਬਣਾਉਣ ਉਹ ਕੁੜੀਆਂ ਆ ਜਾਂਦੀਆਂ ਜਿਹੜੀਆਂ ਕਦੀ ਕੰਮ ਕਾਜ ਨੂੰ ਵੀ ਬਾਹਰ ਨਹੀਂ ਸੀ ਜਾਂਦੀਆਂ। ਭੱਠੀ ਉੱਤੇ ਰੰਗ ਬਰੰਗੇ ਨਜ਼ਾਰੇ ਵੇਖਣ ਲਈ ਗੱਭਰੂਆਂ ਵੀ ਹੀਲੇ ਬਹਾਨੇ ਕਿਸੇ ਨਾ ਕਿਸੇ ਪੱਜ ਉੱਥੋਂ ਲੰਘਦਿਆਂ ਕੁੜੀਆਂ ਨੂੰ ਤਾੜਨਾ। ਦਾ ਲੱਗੇ ਉੱਤੇ ਝੱਟ ਕੋ ਨੁੱਕਰ ਤੇ ਖਲੋ ਵੀ ਜਾਣਾ। ਜੇ ਕਿਸੇ ਨਾਲ ਲੱਗੀਆਂ ਹੋਣ ਤਾਂ ਇਸ਼ਾਰੇ ਨਾਲ ਸਨੇਹੜਾ ਵੀ ਦੇ ਲੈ ਲੈਣਾ। ਸੱਜਣਾ ਦੀ ਮੁਸਕਰਾਹਟ ਤੇ ਆਪਣੇ ਹਾਸੇ ਸੰਭਾਲ ਕੇ ਰੱਖਦਿਆਂ ਹੋਇਆਂ ਅੱਗੇ ਟੁਰ ਜਾਣਾ। ਮਾਈ ਅੱਲਾ ਰੱਖੀ ਛਿੱਕੂ ਵਿੱਚ ਦਾਣੇ ਪਾਈ ਭੱਠੀ ਕੋਲ ਆ ਖਲੋਤੀ। ਰਸ਼ ਵੇਖ ਕੇ ਪਿੱਛੇ ਪਰਤਦੀ ਨੂੰ ਸ਼ਹੀਦਾਂ ਆਖਿਆ, ਮਾਸੀ ਲਿਆ, ਪਹਿਲਾਂ ਤੇਰੇ ਭੁੰਨੀ ਆ ਦਾਣੇ। ਮਾਈ ਅੱਲਾ ਰੱਖੀ ਪਰਤ ਕੇ ਛਿੱਕੂ ਸ਼ਹੀਦਾਂ ਨੂੰ ਫੜਾ ਦਿੱਤਾ। ਮਾਈ ਅੱਲਾ ਰੱਖੀ ਪਿੰਡ ਦੀ ਸਿਆਣੀ ਦਾਈ ਕਾਫੀ ਉਮਰ ਹੋਣ ਕਰਕੇ ਕਿਸੇ ਆਪਣੀ ਵਾਰੀ ਦੇ ਗਵਾਚਣ ਦਾ ਗਿਲਾ ਨਾ ਕੀਤਾ, ਸਗੋਂ ਇੱਜ਼ਤ ਨਾਲ ਸਾਰੀਆਂ ਉਹਨੂੰ ਸਲਾਮ ਕੀਤਾ। ਵਿਆਹੀਆਂ ਤੋਂ ਲੈ ਕੇ ਕੁਆਰੀਆਂ ਤੀਕ ਸਭਨਾਂ ਨੂੰ ਉਹਦੇ ਨਾਲ ਬਣਾ ਕੇ ਰੱਖਣੀ ਪੈਂਦੀ ਸੀ। ਵੱਡੀਆਂ ਤੋਂ ਲੈ ਕੇ ਛੋਟੀਆਂ ਤੀਕ ਖੁਦਾ ਦੇ ਮਗਰੋਂ ਸਭ ਦੇ ਭੇਤ ਦਾਈ ਜਾਣਦੀ ਏ। ਸ਼ਹੀਦਾਂ ਮਾਛਣ ਵੀ ਅੱਲਾ ਰੱਖੀ ਦੇ ਦਾਣਿਆਂ ਵਿੱਚੋਂ ਭਾੜਾ ਨਾ ਲਿਆ, ਸਗੋਂ ਉਹਦੇ ਦਾਣਿਆਂ ਨੂੰ ਬੜੇ ਪਿਆਰ ਨਾਲ ਚੰਗੇ ਤਰੀਕੇ ਨਾਲ ਪੋਲਾ ਕੁੱਜਾ ਫੇਰ ਕੇ ਸੋਹਣੀਆਂ ਖਿੱਲਾਂ ਬਣਾ ਕੇ ਛਿੱਕੂ ਵਿੱਚ ਪਾ ਦਿੱਤੀਆਂ। ਮਾਈ ਅੱਲਾ ਰੱਖੀ ਛਿੱਕੂ ਵਿੱਚੋਂ ਦਾਣਿਆਂ ਦਾ ਇੱਕ ਫੱਕਾ ਹੱਥ ਵਿੱਚ ਲੈ ਕੇ ਠੰਡਾ ਕਰਨ ਲਈ ਫੂਕਾ ਮਾਰਦੀ ਹੋਈ ਬੋਲੀ, ਅੱਲਾ ਖੈਰ ਕਰੇ। ਸਭ ਦੀਆਂ ਇੱਜ਼ਤਾਂ ਤੇ ਸ਼ਰਮਾਂ ਉਹਦੇ ਹੱਥ। ਰੱਖੀ ਦੇ ਬੋਲਣ ਤੇ ਮੁਟਿਆਰਾਂ ਦੇ ਕੰਨ ਖੜੇ ਹੋਏ। ਆਪਣੇ ਦਿਲ ਉੱਤੇ ਹੱਥ ਰੱਖ ਲਿਆ। ਉਹਨਾਂ ਦੇ ਖਿਆਲ ਵਿੱਚ ਕਿਸੇ ਦੇ ਇਸ਼ਕ ਦਾ ਭਾਂਡਾ ਨਾ ਭੱਜ ਜਾਵੇ, ਪਰ ਨਾਲ ਹੀ ਉਹਨਾਂ ਨੂੰ ਇਹ ਵੀ ਯਕੀਨ ਸੀ ਕਿ ਦਾਈ ਏਡੀ ਹੋਛੀ ਤੇ ਨਹੀਂ। ਫੇਰ ਵੀ ਉਹਨਾਂ ਦੇ ਦਿਲ ਧੜਕ ਰਹੇ ਸਨ। ਸ਼ਹੀਦਾਂ ਦਾਣੇ ਬੁੰਦੀ ਹੱਥ ਰੋਕ ਲਿਆ। ਮਾਸੀ ਖੈਰ ਤੇ ਹੈ, ਕੀ ਹੋਇਆ? ਮਾਸੀ ਰੱਖੀ ਦਾਣਿਆਂ ਦਾ ਫੱਕਾ ਮੂੰਹ ਵਿੱਚ ਪਾਇਆ, ਬੋਲੀ, ਦੀਏ ਖੈਰ ਹੀ ਏ। ਗਨੀ ਤੇ ਦੋਸਾ ਆਪਣੀ ਸਕੀਨਾ ਨੂੰ ਲੈਣ ਚਲੇ ਗਏ ਨੇ। ਹੈਂ? ਬਹੁਤ ਸਾਰੀਆਂ ਆਵਾਜ਼ਾਂ ਵਿੱਚ ਚੀਕ ਸੀ। ਹੁਣ ਉਹਨੂੰ ਲਿਆ ਕੇ ਕੀ ਕਰਨਗੇ? ਸ਼ਹੀਦਾਂ ਦਾਈ ਦੇ ਮੂੰਹ ਵੱਲ ਵੇਖਦੀ ਹੋਈ ਬੋਲੀ। ਦਾਈ ਦੇ ਪਿਛਲੇ 2 ਦੰਦ ਟੁੱਟੇ ਹੋਏ ਹੋਣ ਕਰਕੇ ਉਹ ਦਾਣਿਆਂ ਨੂੰ ਪਪੋਲ ਕੇ ਅਗਲੇ ਹਿੱਸੇ ਵੱਲ ਕਰਦੀ ਹੋਈ ਬੋਲੀ, ਦੋਸੇ ਨਾਲ ਨਿਕਾਹ ਕਰਨਗੇ। ਔਤਰੇ ਹਾਲੀ ਤੀਕ ਪਿੱਛਾ ਨਹੀਂ ਛੱਡਿਆ। ਇਕਬਾਲ ਦੀ ਮਾਂ ਏ ਸਕੀਨਾ, ਕਿੰਨੇ ਵਰੇ ਲੰਘ ਗਏ, ਅਜੇ ਤੀਕ ਆਖਦਾ ਏ ਮੈਂ ਸਕੀਨਾ ਨਾਲ ਵਿਆਹ ਕਰਕੇ ਰਵਾਂਗਾ। ਦਾਈ ਦੇ ਨਫ਼ਰਤ ਵਾਲੇ ਤਬਸਰੇ ਪਰੋਂ ਕਈ ਜ਼ਬਾਨਾਂ ਖੁੱਲ੍ਹ ਗਈਆਂ। ਖਬਰੇ ਬੰਦਿਆਂ ਵਿੱਚ ਕੀ ਹਵਾ ਵਗ ਜਾਂਦੀ ਏ, ਕਿਸੇ ਨੂੰ ਸੁੱਖ ਨਾਲ ਵਸਣ ਵੀ ਨਹੀਂ ਦਿੰਦੇ। ਪਹਿਲੇ ਹੁੱਕਾ ਪਾਣੀ ਬੰਦ ਕੀਤਾ, ਵਿਚਾਰਾ ਹਫੀਜ਼ ਘਰੋਂ ਨਿਕਲ ਗਿਆ। ਤਾਈ ਵਿਚਾਰੀ ਵਕਤਾਂ ਵਿੱਚ ਪੈ ਗਈ, ਪਰ ਤਾਈ ਧੱਕਾ ਹੋਣ ਨਹੀਂ ਦੇਣਾ। ਉਹ ਕੱਲੀ ਵਿਚਾਰੀ ਕੀ ਕਰ ਲਵੇਗੀ? ਆਹਾ, ਪਿਛਲੀ ਉਮਰੇ ਰੂੜਾ ਵਿਚਾਰੀ ਨੂੰ। ਜੇ ਕੋਈ ਉਹਦੀ ਕੰਡ ਪੂਰੇ ਤਾਂ ਸਾਰਿਆਂ ਨੂੰ ਛਿੱਤਰ ਫੇਰੇ। ਉਹ ਇਕੱਲੀ ਬਾਲ ਦਾ ਕੀ ਬਣੇਗਾ? ਟੁੱਟ ਮਰਨਾ ਉਹਦਾ ਪਿਓ ਹਫੀਜ਼ ਪਿੰਡੋਂ ਨਾ ਖੰਜਾਂਦਾ। ਕਿਸੇ ਉਹਦੇ ਗਲ ਉੱਤੇ ਛੁਰੀ ਰੱਖੀ ਹੋਈ ਸੀ? ਨਹੀਂ, ਉਹ ਚੰਦਰਾ ਇਮਾਮ ਦੀਨ ਖਰਲ ਵੀ ਵਿੱਚੋਂ ਰਾਜ਼ੀ ਏ। ਨਹੀਂ ਤੇ ਭਲਾ ਕੌਣ ਜੁਰਤ ਕਰਦਾ ਏ
ਧੱਕੋ ਧੱਕੀ ਘਰੋਂ ਲਿਆਉਣ ਦੀ। ਇਹਨਾਂ ਤਬਸਰਿਆਂ ਵਿੱਚ ਹੀ ਸਾਰੀਆਂ ਚੁੰਗਾਂ ਮੁੱਕ ਗਈਆਂ ਤੇ ਸਾਰੀਆਂ ਕੁੜੀਆਂ ਘਰੋਂ ਘਰੀ ਚਲੀਆਂ ਗਈਆਂ। ਸ਼ੀਦਾਂ ਮਾਛਣ ਵੀ ਭੱਠੀ ਦੁਆਲੇ ਖਿਲਰੇ ਹੋਏ ਦਾਣਿਆਂ ਨੂੰ ਇਕੱਠਾ ਕਰਕੇ ਵੱਡੇ ਛਿੱਕੂ ਵਿੱਚ ਪਾਇਆ, ਜਿਹੜਾ ਪਹਿਲੇ ਹੀ ਉਸ ਲਿਆਂਦਾ ਹੁੰਦਾ ਸੀ। ਕੱਚੇ ਦਾਣੇ ਜਿਹੜੇ ਭਾੜੇ ਵਿੱਚ ਆਏ ਕੱਪੜੇ ਵਿੱਚ ਬੰਨ੍ਹ ਲਏ। ਬਾਲਣ ਨੂੰ ਕੁੰਝ ਕੇ ਇੱਕ ਪਾਸੇ ਕਰ ਦਿੱਤਾ। ਕੜਾਹੀ ਠੰਡੀ ਹੋਣ ਮਗਰੋਂ ਭੱਠੀ ਉੱਤੋਂ ਲਾਹ ਕੇ ਇੱਕ ਹੋਰ ਪਾਸੇ ਬਾਲਣ ਹੇਠਾਂ ਰੱਖ ਕੇ ਚਲੀ ਗਈ।